ਇਸ ਵੇਲੇ ਅਸੀਂ ਗੁਰਦੁਆਰਾ ਪੰਜਾ ਸਾਹਿਬ ਵਿੱਚ ਆ। ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ। ਸਵੇਰੇ ਕਹਿੰਦੇ ਨੇ ਕਿ ਬਲੋਚਿਸਤਾਨ ਤੋਂ 2 ਬੱਸਾਂ ਭਰ ਕੇ ਆਈਆਂ ਸੀ ਤੇ ਕਾਫੀ ਰੌਣਕ ਸੀ। ਇਸ ਵੇਲੇ ਸ਼ਾਮ ਹੋ ਚੁੱਕੀ ਹੈ। ਅਸੀਂ ਰਸਤੇ ਵਿੱਚ ਰੈਸਟ ਏਰੀਆ ਤੇ ਰੁਕੇ ਸੀ ਤੇ ਸਾਡੇ ਨਾਲ ਉੱਥੇ ਕੈਨੇਡਾ ਤੋਂ ਆਏ ਇੱਕ ਪਰਿਵਾਰ, ਬਲਕਿ 2 ਪਰਿਵਾਰਾਂ ਦੇ ਨਾਲ ਮੁਲਾਕਾਤ ਹੋਈ ਤੇ ਜਦੋਂ ਅਸੀਂ ਇੱਥੇ ਪਹੁੰਚੇ ਤੇ ਉਹ ਸਾਡੇ ਤੋਂ ਪਹਿਲਾਂ ਹੀ ਇੱਥੇ ਹਾਜ਼ਰ ਸੀ। ਆਓ ਆਪਾਂ ਗੱਲ ਕਰਦੇ ਆ ਕਿ ਇਹਨਾਂ ਦਾ ਪਾਕਿਸਤਾਨ ਦਾ ਸਫ਼ਰ ਜਿਹੜਾ ਕਿ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਖਾਸ ਤੌਰ ਤੇ ਕੀਤਾ ਹੈ, ਯਾਤਰਾ ਜਿਹੜੀ ਹੈ ਉਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੰਨੇ ਦਿਨਾਂ ਦੇ ਆਏ ਹੋਏ ਇੱਥੇ? ਅਸੀਂ ਇੱਥੇ ਪਹੁੰਚੇ ਸੀ ਜੀ ਆਪਣਾ 22 ਫੈਬ ਨੂੰ ਜੀ। ਓਕੇ। ਹਾਂਜੀ ਤੇ ਹਾਂਜੀ ਸਿਰਫ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਏ ਹੋ ਕਿ ਹਾਂਜੀ, ਕੋਈ ਹੋਰ? ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਆਏ ਸੀ ਜੀ। ਕਿਹੜੀ ਕਿਹੜੀ ਜਗ੍ਹਾ ਜਾ ਆਏ ਹੋ? ਅਸੀਂ ਆਪਣਾ ਸਟਾਰਟ ਕੀਤਾ ਜੀ ਲਾਹੌਰ ਤੋਂ ਜੀ। ਤੇ ਉੱਥੇ ਗੁਰਦੁਆਰਾ ਸਾਹਿਬ ਦੇਖੇ, ਉਸ ਤੋਂ ਬਾਅਦ ਅਸੀਂ ਨਨਕਾਣਾ ਸਾਹਿਬ ਰਹੇ ਹਾਂ ਜੀ ਤੇ ਹੁਣ ਅਸੀਂ ਪਹੁੰਚੇ ਪੰਜਾ ਸਾਹਿਬ ਤੇ ਜੀ। ਨੈਕਸਟ ਪਲਾਨ ਸਾਡਾ ਹੈਗਾ ਜੀ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਜਾਣਾ, ਰੂੜੀ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਜੀ। ਫਿਰ ਅਸੀਂ ਜਾਣਾ ਜੀ ਕਰਤਾਰਪੁਰ ਸਾਹਿਬ ਤੇ ਦੈਨ ਬੈਕ ਟੂ ਲਾਹੌਰ। ਓਕੇ, ਤੁਹਾਡੇ ਸਿਰਫ ਗੁਰਦੁਆਰਿਆਂ ਦਾ ਪ੍ਰਯੋਜਨ ਸੀ? ਹਾਂਜੀ, ਸ਼ਾਪਿੰਗ ਵੀ ਕਰਾਂਗੇ ਜੀ। ਪਹਿਲਾਂ ਅੱਛਾ। ਸਾਡਾ ਮੇਨ ਮਕਸਦ ਕਿਹੋ ਜਿਹਾ ਤੁਹਾਡਾ ਤਜਰਬਾ ਰਿਹਾ? ਤੁਹਾਨੂੰ ਕੀ ਲੱਗਾ ਕਿ ਜਿਹੜੀ ਇੱਛਾ ਲੈ ਕੇ ਆਏ ਸੀ, ਜੋ ਤੁਹਾਡੇ ਮਨ 'ਚ ਸੀ, ਉਹ ਕਿੰਨਾ ਕੋ ਤੁਹਾਡਾ ਕਹਿੰਦੇ ਹੁੰਦੇ ਨਾ ਸ਼ਰਧਾ ਪੂਰੀ ਹੋਈ? ਮੈਂ ਰਿਐਲਿਟੀ ਦੱਸਦਾ, ਪਹਿਲਾਂ ਆਉਣ ਤੋਂ ਪਹਿਲਾਂ ਥੋੜੀ ਜਿਹੀ ਦਿਲ ਦੇ ਵਿੱਚ ਘਬਰਾਹਟ ਸੀਗੀ। ਹਾਂ। ਬਟ ਜਦੋਂ ਇੱਥੇ ਪਹੁੰਚੇ ਆ, ਜੋ ਪਾਕਿਸਤਾਨੀ ਇੱਥੋਂ ਦੀ ਆਵਾਮ ਹੈ, ਜੋ ਸਾਡੇ ਸਾਰੇ ਹੈਗੇ, ਉਹਨਾਂ ਬੜਾ ਮਤਲਬ ਪਿਆਰ ਦਿੱਤਾ ਸਾਨੂੰ ਤੇ ਨੈਕਸਟ ਟਾਈਮ ਸਾਡਾ ਪਲਾਨ ਹੈ ਤੇ ਛੇਤੀ ਆਵਾਂਗੇ। ਕੀ ਬਾਤ ਹੈ, ਕੀ ਬਾਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਜਗਰਾਉਂ ਦੇ ਰਹਿਣ ਵਾਲੇ? ਹਾਂਜੀ ਹਾਂਜੀ। ਆਪਣੀ ਮੁਲਾਕਾਤ ਹੋਈ ਤਾਂ ਤੁਹਾਡਾ ਨਾਂ ਆ ਗਿਆ ਲੁਧਿਆਣੇ ਦੇ, ਕਿ ਮੈਂ ਜਗਰਾਉਂ ਦੀ ਰਹਿਣ ਵਾਲੀ। ਹਾਂਜੀ ਹਾਂਜੀ ਹਾਂਜੀ। ਜਗਰਾਉਂ ਦੇ ਰਹਿਣ ਵਾਲੇ ਤੁਸੀਂ ਅੱਜ ਕੱਲ੍ਹ ਕਿੱਥੇ ਰਹਿ ਰਹੇ ਹੋ? ਅਸੀਂ ਅੱਜ ਕੱਲ ਕੈਨੇਡਾ, ਲੰਡਨ, ਓਨਟਾਰੀਓ ਚ ਰਹਿ ਰਹੇ ਹਾਂ। ਤੇ ਮੈਂ ਦੱਸ ਦਵਾਂ ਵੇਖਣ ਵਾਲਿਆਂ ਨੂੰ ਕਿ ਇਹ ਇਹਨਾਂ ਦੀ ਪਤਨੀ ਨੇ। ਕੀ ਸ਼ੁਭ ਨਾਮ ਹੈ ਆਪਣਾ? ਮਨਮਿੰਦਰ ਕੌਰ। ਹਾਂ ਮਨਮਿੰਦਰ ਜੀ, ਤੁਹਾਨੂੰ ਕਿਵੇਂ ਲੱਗਾ ਗੁਰਦੁਆਰਿਆਂ ਦੇ ਦਰਸ਼ਨ ਕਰਕੇ? ਕੀ ਮਹਿਸੂਸ ਕਰਦੇ ਹੋ? ਕੋਈ ਵੱਖਰਾ ਅਨੁਭਵ ਜਿਹੜਾ ਉਹ ਸਾਡੇ ਨਾਲ ਸਾਂਝਾ ਕਰੋ। ਹਾਂਜੀ, ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਅਸੀਂ ਪਹਿਲਾਂ ਸੋਚਿਆ ਵੀ ਨਹੀਂ ਸੀਗਾ ਹਨਾ ਕਿ ਅਸੀਂ ਪਾਕਿਸਤਾਨ ਦੀ ਧਰਤੀ ਤੇ ਆਵਾਂਗੇ, ਪਰ ਅਸੀਂ ਬਹੁਤ ਮਤਲਬ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਇੱਥੇ ਆਏ ਤੇ ਆਪਣੇ ਗੁਰੂ ਨਾਨਕ ਦੇਵ ਜੀ ਦੀ ਮਤਲਬ ਸਾਰੇ ਗੁਰਦੁਆਰਿਆਂ ਦੇ ਵਿੱਚ ਅਸੀਂ ਵਿਜ਼ਿਟ ਕੀਤਾ। ਸਾਨੂੰ ਬਹੁਤ ਵਧੀਆ ਲੱਗਾ, ਬਹੁਤ ਖੁਸ਼ੀ ਹੋਈ ਮਨ ਨੂੰ। ਪਾਕਿਸਤਾਨ ਦੇ ਨਾਲ ਕੋਈ ਹੋਰ ਯਾਦਾਂ ਵੀ ਬਜ਼ੁਰਗਾਂ ਦੀਆਂ ਜੁੜੀਆਂ ਹੋਈਆਂ ਸੀ? ਹਾਂਜੀ, ਸਾਡਾ ਆਪਣਾ ਪਿਛੋਕੜ ਵੀ ਪਾਕਿਸਤਾਨ ਤੋਂ ਹੀ ਆ। ਜੀ। ਹਾਂਜੀ, ਸਜਾਦਾ ਪਿੰਡ ਆ ਮੇਰੇ, ਮਤਲਬ ਜੋ ਮੇਰੇ ਪੇਰੈਂਟਸ ਮੈਨੂੰ ਦੱਸਦੇ ਨੇ, ਪਰ ਮੈਨੂੰ ਡਿਸਟ੍ਰਿਕਟ ਨਹੀਂ ਪਤਾ ਹੋਈ ਕਿ ਇਸ ਡਿਸਟ੍ਰਿਕਟ ਦੇ ਵਿੱਚ ਬਿਲੋਂਗ ਕਰਦੇ ਨੇ। ਹਾਂਜੀ, ਅਸੀਂ ਗੁਜਰਾਂਵਾਲੇ ਤੋਂ ਜੀ, ਰਾਹ ਵਾਲੀ ਸਾਡਾ ਪਿੰਡ ਹੈ ਜੀ। ਅੱਛਾ, ਤੁਸੀਂ ਗੁਜਰਾਂਵਾਲੇ ਤੇ ਹੋ? ਕੀ ਬਾਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸ਼ੇਰੇ ਪੰਜਾਬ ਦਾ ਹਰੀ ਸਿੰਘ ਨਲੂਆ ਦਾ ਪਿੰਡ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਜੀ। ਸੋ ਕਿਵੇਂ ਮਹਿਸੂਸ ਹੁੰਦਾ ਜਦੋਂ ਗੁਜਰਾਂਵਾਲੇ ਦੇ ਨੇੜੇ ਤੇੜੇ ਫਿਰ ਰਹੇ ਹੋ? ਮਹਿਸੂਸ ਇੱਕ ਫੀਲਿੰਗ ਹੈ ਜੀ, ਐਕਸਪ੍ਰੈਸ ਨਹੀਂ ਕਰ ਸਕਦੇ ਕਿ ਸਾਡੇ ਬਜ਼ੁਰਗ ਇੱਥੇ ਜਿਹੜੇ ਸਾਡੇ ਗ੍ਰੈਂਡ ਫਾਦਰ ਸਾਹਿਬ ਹੈ ਨਾ, ਗ੍ਰੈਂਡ ਪੇਰੈਂਟਸ ਸੀਗੇ ਜਿਹੜੇ ਇਸ ਧਰਤੀ ਤੇ ਰਹੇ, ਉਹਨਾਂ ਨੇ ਕਿਵੇਂ ਸਾਰਾ ਕੁਝ ਮਤਲਬ ਹੈਂਡਲ ਕੀਤਾ ਹੋਣਾ, ਹਾਰਡ ਵਰਕ ਕਰਕੇ। ਤੇ ਜਦੋਂ ਫਿਰ 47 ਦਾ ਬਟਵਾਰਾ ਹੋਇਆ, ਕਿਹੜੇ ਹਿਸਾਬ ਨਾਲ ਗਏ ਹੋਣੇ, ਉਹ ਬਸ ਮਤਲਬ ਫੀਲ ਕਰ ਸਕਦਾ ਜੀ ਮੈਂ। ਮਤਲਬ ਮੈਨੂੰ ਤਾਂ ਮਾਣ ਮਹਿਸੂਸ ਹੋ ਰਿਹਾ, ਧਰਤੀ ਤੇ ਆ ਗਿਆ। ਇਹ ਬਹੁਤ ਵੱਡਾ ਮਤਲਬ। ਕਦੇ ਵੱਡਿਆਂ ਨੇ ਉਹ ਯਾਦ ਸਾਂਝੀ ਕੀਤੀ ਸੀ? ਹਾਂਜੀ ਹਾਂਜੀ, ਜਦੋਂ ਲਕੀਰ ਵੱਜੀ ਤੇ ਜਦੋਂ ਖੂਨ ਡੁੱਲੇ, ਕਦੀ ਇਹੋ ਜਿਹੀ? ਹਾਂਜੀ ਹਾਂਜੀ, ਯਾਦ ਕਰਦੇ ਹੁੰਦੇ ਨੇ। ਉਹਨਾਂ ਦੇ ਕਾਫੀ ਫਰੈਂਡ ਸੀਗੇ ਇੱਥੇ। ਹੁਣ ਤਾਂ ਖੈਰ ਦਾਦਾ ਜੀ ਨਹੀਂ ਹੋਏ, ਪੂਰੇ ਹੋ ਗਏ ਨੇ, ਬਟ ਉਹ ਨਾਂ ਲੈਂਦੇ ਹੁੰਦੇ ਸੀ ਕਾਫੀ, ਉਹਨਾਂ ਦੇ ਯਾਰ ਦੋਸਤ ਸੀਗੇ ਜਿਹੜੇ। ਤੇ ਬਹੁਤ ਵਧੀਆ ਲੱਗਾ ਜੀ। ਸੁੱਖੀ ਸਾਂਦੀ ਪਹੁੰਚ ਗਿਆ ਸਾਰਾ ਪਰਿਵਾਰ? ਇੱਕ ਮੇਰੇ ਦਾਦਾ ਜੀ ਦੇ ਬ੍ਰਦਰ ਸੀ, ਉਹਨੇ ਗੋਲੀ ਜ਼ਰੂਰ ਵੱਜੀ ਸੀ ਲੱਤ 'ਚ, ਬਟ ਠੀਕ ਸੀ। ਪਹੁੰਚ ਗਏ, ਚਲੋ ਇੰਨਾ ਹੀ ਬਹੁਤ ਹੈ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਕੀ ਸ਼ੁਭ ਨਾਮ ਆਪਣਾ? ਮੇਰਾ ਨਾਮ ਬਲਜੀਤ ਕੌਰ ਹੈ ਜੀ। ਤੁਸੀਂ ਓਨਟਾਰੀਓ ਤੋਂ ਆਏ ਹੋ? ਹਾਂਜੀ। ਕਿਹੜੀ ਜਗ੍ਹਾ ਤੋਂ? ਅਸੀਂ ਸਟੈਟਫੋਰਡ ਤੋਂ ਆਏ ਹਾਂ ਜੀ। ਛੋਟਾ ਜਿਹਾ ਟਾਊਨ ਹੈ ਵਾਟਰਲੋ ਯੂਨੀਵਰਸਿਟੀ ਦੇ ਲਾਗੇ। ਅੱਛਾ ਜੀ, ਸਟੈਟਫੋਰਡ ਜੀ। ਹਾਂਜੀ। ਤੇ ਨਾਲ ਤੁਹਾਡੀ ਫੈਮਿਲੀ? ਹਾਂਜੀ, ਇਹ ਮੇਰੇ ਨਾਲ ਸਾਡੇ ਫਰੈਂਡਸ ਨੇ। ਅੱਛਾ, ਇਹ ਫਰੈਂਡਸ ਨੇ? ਹਾਂਜੀ। ਤੇ ਤੁਸੀਂ ਇਹਨਾਂ ਦੇ ਨਾਲ ਆਏ? ਹਾਂਜੀ। ਇਹ ਵੀਰ ਜੀ? ਇਹ ਵੀ ਵੀਰ ਜੀ ਸਾਡੇ ਨਾਲ ਹੀ ਨੇ, ਭੈਣ ਜੀ ਦੇ ਹਸਬੰਡ ਨੇ। ਸਾਰਿਆਂ ਦੇ ਨਾਲ ਆਏ? ਠੀਕ ਹੈ, ਇਕੱਠੇ ਆਏ ਅਸੀਂ। ਕਿਵੇਂ ਫੁਰਨਾ ਫੁਰਿਆ ਕੇ ਪਾਕਿਸਤਾਨ ਚਲੀ ਗਏ ਜੀ? ਬੜੀ ਸ਼ਰਧਾ ਸੀਗੀ ਮਨ ਦੇ ਵਿੱਚ ਕਿ ਗੁਰੂ ਨਾਨਕ ਦੇਵ ਜੀ ਦੇ ਅਸਥਾਨਾਂ ਦੇ ਜਾ ਕੇ ਦਰਸ਼ਨ ਕਰੀਏ, ਬੜੇ ਚਿਰ ਦੇ। ਪਰ ਥੋੜਾ ਜਿਹਾ ਵਹਿਮ ਜਿਹਾ ਪੈ ਗਿਆ ਸੀ, ਡਰ ਪਿਆ ਸੀ ਇਸ ਕੰਟਰੀ ਦਾ। ਪਰ ਹੁਣ ਆਣ ਕੇ ਪਤਾ ਲੱਗਾ ਕਿ ਇੱਥੇ ਕੋਈ ਵੀ ਡਰ ਖਤਰੇ ਵਾਲੀ ਗੱਲ ਨਹੀਂ। ਤੇ ਸਾਰੀ ਸੰਗਤ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਓਪਨ ਹੋ ਕੇ, ਖੁੱਲੇ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਨ ਆਓ। ਕਿੰਨੇ ਦਿਨ ਹੋ ਗਏ ਆਇਆ ਨੂੰ? ਅਸੀਂ 24 ਨੂੰ ਆਏ ਸੀ ਜੀ। ਅੱਛਾ, 24। ਹਾਂਜੀ, 24 ਤਰੀਕ ਨੂੰ ਅਸੀਂ ਸਿੱਧੇ ਨਨਕਾਣਾ ਸਾਹਿਬ ਆਏ ਸੀਗੇ। ਕਿੰਨੇ ਦਿਨਾਂ ਦਾ ਪਲਾਨ ਹੈ? ਅਸੀਂ ਹੁਣ ਪਲਾਨ ਤੇ ਸਾਡਾ ਦੇਖੋ, ਹੁਣ ਆਪਾਂ ਓਪਨ ਆ ਵੀਜ਼ਾ ਸਾਡਾ, ਹੁਣ ਦੇਖਦੇ ਹਾਂ ਕਿੰਨੀ ਤਰੀਕ ਨੂੰ ਅਸੀਂ ਸਾਰੇ ਦਰਸ਼ਨ ਕਰਕੇ ਗੁਰਦੁਆਰਿਆਂ ਦੇ ਬਾਅਦ ਚ ਫਿਰ ਅਸੀਂ ਲਾਹੌਰ ਠਹਿਰਨਾ ਥੋੜੀ ਦੇਰ। ਸਿੱਧਾ ਤੁਸੀਂ ਫਲਾਈ ਕਰਕੇ ਆ ਰਹੇ ਹੋ ਕਿ ਜਾਂ ਵਾਘਾ ਬਾਰਡਰ ਪਾਰ ਕਰਕੇ? ਨਹੀਂ ਜੀ, ਅਸੀਂ ਵਾਘਾ ਬਾਰਡਰ ਪਾਰ ਕਰਕੇ ਆਏ ਆ। ਅੱਛਾ, ਪੰਜਾਬ ਤੋਂ ਕਿਹੜੀ ਜਗ੍ਹਾ ਤੋਂ? ਪੰਜਾਬ ਤੋਂ ਹੀ, ਡਿਸਟ੍ਰਿਕਟ ਗੁਰਦਾਸਪੁਰ ਤੋਂ ਆ। ਤੇ ਮੈਂ ਗਰੋ ਅਪ ਹੋਈ ਆ ਡੇਰਾ ਬਾਬਾ ਨਾਨਕ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਅਸੀਂ ਗਰੋ ਅਪ ਹੋਏ ਆ, ਜਿੱਥੇ 13 ਸਾਲ ਉਹਨਾਂ ਨੇ ਖੇਤੀ ਕੀਤੀ ਆ। ਡੇਰਾ ਬਾਬਾ ਨਾਨਕ ਗੁਰਦੁਆਰੇ, ਜਿੱਥੇ ਚੋਲਾ ਸਾਹਿਬ ਉਹਨਾਂ ਨੇ ਉੱਥੇ ਖੜੇ ਹੋ ਕੇ ਕਹਿੰਦੇ ਸੀ ਕਦੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਦੇਖ। ਬਿਲਕੁਲ ਜੀ, ਬਿਲਕੁਲ ਜੀ। ਤਰਸਦੇ ਹਾਂ ਇਹਨਾਂ ਦਿਨਾਂ ਨੂੰ ਤੇ ਅੱਜ ਗੁਰੂ ਨਾਨਕ ਦੇਵ ਜੀ ਨੇ ਸਾਡੀਆਂ ਪੂਰੀਆਂ ਕੀਤੀਆਂ ਆਸਾਂ।
ਹਾਂਜੀ। ਤੁਹਾਨੂੰ ਕਿਵੇਂ ਲੱਗ ਰਿਹਾ ਜੀ? ਬਹੁਤ ਹੀ ਅੱਛਾ ਲੱਗ ਰਿਹਾ ਜੀ। ਫਸਟ ਐਕਚੁਅਲੀ ਸਾਡੀ ਐਨਵਰਸਰੀ ਸੀ ਤੇ ਅਸੀਂ ਤੇ ਆਂਦੇ ਸੀ ਕਿ ਬਾਬਾ ਜੀ ਦੇ ਚਰਨਾਂ 'ਚ ਅਸੀਂ ਕੀ ਬਾਤ ਹੈ, ਕੀ ਬਾਤ ਹੈ, ਥੈਂਕ ਬਹੁਤ ਯੂ, ਬਹੁਤ ਮੁਬਾਰਕਾਂ। ਥੈਂਕ ਯੂ ਮਾਈ ਹਸਬੈਂਡ ਮੈਨੂੰ ਇੱਥੇ ਲੈ ਕੇ ਆਏ ਤਾਂ ਅਸੀਂ ਆਪਣੇ ਇੱਥੇ ਬਹੁਤ ਇੰਜੋਏ ਕੀਤਾ, ਬਹੁਤ ਅੱਛਾ ਲੱਗਾ। ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਤੇ ਦੇਖੋ ਵਾਹਿਗੁਰੂ ਜੀ ਦੀ ਮਿਹਰ ਹੋਏਗੀ ਤੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਜ਼ਰੂਰ ਆਵਾਂਗੇ। ਸਭ ਤੋਂ ਪਹਿਲਾਂ ਤਾਂ ਸ਼ਾਦੀ ਸਾਲਗਿਰਾ ਦੀਆਂ ਬਹੁਤ ਮੁਬਾਰਕਾਂ। ਥੈਂਕ ਯੂ ਵੈਰੀ ਮਚ। ਕਿੰਨਾ ਵੱਡਾ ਤੁਹਾਡਾ ਸੰਕਲਪ ਹੈ ਕਿ ਤੁਸੀਂ ਆਪਣੇ ਜੀਵਨ ਸਾਥਣ ਨੂੰ ਇਸ ਜਗ੍ਹਾ ਦੇ ਦਰਸ਼ਨ ਕਰਾਉਣ ਲਈ ਲੈ ਕੇ ਆਏ। ਇਹ ਕਿਵੇਂ ਸੋਚਿਆ ਕਿ ਅਸੀਂ ਇੱਥੇ ਹੀ ਜਾਣਾ ਹੈ, ਕਿਉਂ ਨਾ ਅਸੀਂ ਮੈਕਸੀਕੋ ਚੱਲੀਏ? ਨਹੀਂ ਨਹੀਂ, ਮੇਰਾ ਅਸਲ ਚ ਇਸ ਤਰ੍ਹਾਂ ਜੀ, ਮੈਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਬਚਪਨ ਤੋਂ ਹੀ, ਜੀ ਤੇ ਮੇਰਾ ਜਿਹੜਾ ਪੂਰਾ ਵਿਸ਼ਵਾਸ ਹੈ ਸਿੱਖੀ 'ਚ ਹੈ। ਜੀ ਤੇ ਜਿਹੜੇ ਸ਼ੁਭ ਕੰਮ ਕਰਨੇ ਹੁੰਦੇ ਹਨ ਅਸੀਂ ਸਿੱਖੀ ਤੋਂ ਹੀ ਸ਼ੁਰੂ ਕਰੀਦਾ। ਤੇ ਮੇਰਾ ਖਿਆਲ ਹੈ ਕਿ ਜਿੰਨਾ ਵੀ ਕੋਈ ਬੰਦਾ ਸੁਣ ਰਿਹਾ ਹੈ ਜੀ ਜਾਂ ਕੋਈ ਜਿਹੜਾ ਜਾਣਦਾ ਹੈ, ਜਿਹੜਾ ਵੀ ਸ਼ੁਭ ਕੰਮ ਕਰੇ ਪਹਿਲਾਂ ਬਾਬੇ ਸਾਡੇ ਨੂੰ ਯਾਦ ਕਰੇ, ਉਹਦਾ ਸ਼ੁਕਰਾਨਾ ਕਰੇ ਕਿ ਉਸਨੇ ਸਾਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ, ਇੰਨਾ ਵਧੀਆ ਸਾਨੂੰ ਲਿਬਾਸ ਦਿੱਤਾ ਕਿ ਅਸੀਂ ਲੱਖਾਂ 'ਚ ਖੜੋਤੇ ਹੋਈਏ ਤੇ ਸਾਨੂੰ ਪਛਾਣੇ ਜਾਂਦੇ ਹਾਂ। ਇਸ ਤੋਂ ਵੱਡੀ ਅਸੀਂ ਸ਼ੁਕਰਾਨਾ ਹੋਰ ਕੀ ਕਰ ਸਕਦੇ ਹਾਂ। ਤੇ ਬਾਕੀ ਰਹੀ ਗੱਲ ਇਹ ਵਾਲੀ ਇੱਥੇ ਆਉਣ ਦੀ, ਪਾਕਿਸਤਾਨ ਆਉਣ ਦੀ, ਮੇਰਾ ਇਹ ਦੂਸਰਾ ਟ੍ਰਿਪ ਹੈ ਜੀ। ਪਹਿਲਾਂ ਮੈਂ ਛੋਟਾ ਜਿਹਾ ਸੀ ਤਦ ਆਇਆ ਸੀ ਤੇ ਅੱਜ ਮੈਂ ਬਹੁਤ ਛੋਟੇ ਤੋਂ ਹੁਣ ਕੰਮ ਜਾ ਰਿਹਾ। ਅੱਜ ਮੈਂ ਉਸ ਤਰ੍ਹਾਂ ਆਇਆ ਤੇ ਬਈ ਆਪਣੀ ਵਾਈਫ ਨਾਲ ਜਾਵਾਂ ਉੱਥੇ ਤੇ ਆਪਣਾ ਕਰਕੇ ਆਈਏ ਬਾਬੇ ਨੂੰ ਸ਼ੁਕਰਾਨਾ ਬਈ ਉਹਨੇ ਇਹੋ ਜਿਹੀ ਵਧੀਆ ਵੋਟੀ ਮੈਨੂੰ ਦਿੱਤੀ। ਵਾਹ, ਕੀ ਬਾਤ ਹੈ, ਕੀ ਬਾਤ ਹੈ। ਇਹ ਕਿੰਨੇ ਸਾਲ ਦੀ ਵਹੁਟੀ ਹੈ? ਇਹ ਤੇ ਹਾਲੇ ਮੇਰਾ ਖਿਆਲ ਇਹਦੀ ਉਮਰ ਤੁਸੀਂ ਨਹੀਂ, ਪੁੱਛ ਉਮਰ ਰਹੇ ਨਹੀਂ ਹੋ। ਪੁੱਛਿਆ, ਵਹੁਟੀ ਜਦੋਂ ਦੀ ਬਣੀ ਹੈ। ਦੇਖੋ ਜੀ ਗੱਲ ਇਸ ਤਰ੍ਹਾਂ ਹੈ ਹਾਂ ਕਿ ਮੈਂ ਆਪਣੇ ਸਾਥੀਆਂ ਨੂੰ ਵੀ ਦੱਸ ਰਿਹਾ ਸੀ, ਹਾਂ। ਜਿਹੜੇ ਨੰਬਰ ਨੇ ਨਾ ਇਹ ਗੋਰਿਆਂ ਨੇ ਦਿੱਤੇ ਨੇ। ਹਾਏ। ਇਹ ਨੰਬਰ 1 2 3 4 5 ਕੁਛ ਨਹੀਂ, ਹਾਂ, ਇਹ ਦਿਲ ਹੈ। ਜੇ ਦਿਲ ਤੁਹਾਡਾ ਜਵਾਨ ਹੈ ਤੇ ਤੁਸੀਂ ਜਵਾਨ ਕਦੋਂ ਹੋ। ਕੁ ਦਾ ਦਿਲ ਜੁੜਿਆ ਹੋਇਆ? ਸਾਡਾ ਹਾਂ ਇਹ ਅਸਲ ਦੇ ਵਿੱਚ ਗੁਰਦੁਆਰੇ ਦੇ ਵਿੱਚ ਮੈਂ ਝੂਠ ਨਹੀਂ ਬੋਲ ਸਕਦਾ। ਹਾਂ, ਇਹ ਆਪਣੇ ਭਰਾ ਨੂੰ ਛੱਡਣ ਆਈ ਸੀ ਦਿੱਲੀ, ਅੱਛਾ। ਉਹਨੇ ਕੈਨੇਡਾ ਆਉਣਾ ਸੀ ਅੱਛਾ। ਤੇ ਅਸੀਂ ਫਿਰ ਉਦੋਂ ਹੀ ਦੇਖ ਲਿਆ ਸੀ। ਉਦੋਂ ਦਾ ਦਿਲ ਜੁੜ ਗਿਆ। ਸਾਲ ਨਹੀਂ ਦੱਸਣਾ ਸਾਰੇ ਸੀ। ਦੱਸਣਾ ਕੈਨੇਡਾ ਆਣਾ ਸੀ, ਚੰਗੀ ਗੱਲ ਹੈ। ਉਹਨਾਂ ਨੇ ਬਹੁਤ- ਕੈਨੇਡਾ ਆਉਣਾ ਸੀ, ਹਾਂ। ਇਹ ਚੜਾਉਣ ਆਈ ਸੀ ਹਾਂ, ਤੇ ਸਾਡੇ ਉੱਥੇ ਘਰ ਚ ਠਹਿਰੀ ਸੀ ਹਾਂ। ਤੇ ਬਸ ਉੱਥੇ ਫਿਰ ਗੱਲ ਬਣ ਗਈ ਸੀ। ਕਹਿੰਦੇ ਨਾ ਸੰਜੋਗ ਧੁਰੋਂ ਮਿਲਾਏ ਹੁੰਦੇ ਬਿਲਕੁਲ ਨੇ। ਧੁਰੋਂ ਮਿਲੇ ਮੇਰੀ ਸੰਜੋਗ। ਮਾਂ ਨੂੰ ਬੜੀ ਪਸੰਦ ਆਈ ਜੀ ਇਹ। ਅੱਛਾ ਮੇਰੀ ਮਾਂ ਜਿਹੜੀ ਸੀ ਉਹ ਵੀ ਪੰਜਾਬ ਦੀ ਰਹਿਣ ਵਾਲੀ ਸੀ ਅੱਛਾ ਤੇ ਤਰਨਤਾਰਨ ਡਿਸਟ੍ਰਿਕਟ ਦੀ, ਅੱਛਾ ਜੀ। ਤੇ ਉਹ ਕਹਿੰਦੀ ਵੀ ਮੇਰੀ ਨੂੰ ਪੰਜਾਬ ਦੀ ਆਵੇ, ਮੈਂ ਤੇ ਉਹ ਚਾਹੁੰਦੀ ਹਾਂ ਹਾਂ, ਤੇ ਉਸੇ ਦੇ ਇਲਾਕੇ ਦੀ ਇਹਨੂੰ ਹੈ। ਮੈਂ ਇਹ ਚਾਹੁੰਦਾ ਜੀ, ਮੈਂ ਭਾਈ ਸਾਹਿਬ ਨਾਲ ਵੀ ਗੱਲ ਕੀਤੀ ਸੀ, ਹਾਂ, ਇੱਕ ਬੜਾ ਦਿਲ ਨੂੰ ਧੱਕਾ ਜਿਹਾ ਵੱਜਦਾ ਜਦੋਂ ਆਮ ਜਨਤਾ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਧੋਖਾ ਕੀਤਾ ਹੈ, ਉਹ ਤੋਂ ਜਹਾਂਗੀਰ ਦੇ ਮਕਬਰੇ ਤੋਂ ਮਾਰਬਲ ਉਤਾਰ ਕੇ ਦਰਬਾਰ ਸਾਹਿਬ ਲਗਾਇਆ, ਵਿਚ ਇਜ਼ ਵੈਰੀ ਵੈਰੀ ਬੈਡ। ਅਸੀਂ ਕਦੀ ਸਿੱਖ ਐਜ਼ ਅ ਸਿੱਖ ਇਹ ਸੋਚ ਵੀ ਨਹੀਂ ਸਕਦੇ ਕਿ ਇੱਕ ਮਕਬਰੇ ਦਾ ਸਾਡੇ ਗੁਰਦੁਆਰੇ ਜਾ ਕੇ ਮਾਰਬਲ ਲੱਗੇ। ਹਾਂ, ਕਾਰ ਸੇਵਾ ਵਾਲਿਆਂ ਨੇ ਗਲਤੀ ਕੀਤੀ ਹੈ, ਕੋਈ ਕੀਤੀ ਹੋਵੇ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਿਆ ਚਾਰੋਂ ਪਾਸੇ ਮਾਰਬਲ ਹੀ ਮਾਰਬਲ ਕਰਤਾ ਉਹਨਾਂ ਨੇ, ਵਿਚ ਇਜ਼ ਵੈਰੀ ਬੈਡ। ਇਹ ਹੈ ਜੀ ਮੇਰੀ ਖਾਸ ਜਿਹੜੀ ਕਿ ਤੁਸੀਂ ਪੰਜਾਬੀ ਦਾ ਕੰਮ ਕਰ ਰਹੇ ਹੋ, ਬੜਾ ਅੱਛਾ ਕਰ ਰਹੇ ਹੋ ਇੱਥੇ ਪਾਕਿਸਤਾਨ ਦੇ ਅੰਦਰ। ਆਮ ਜਨਤਾ ਨੂੰ ਥੋੜ੍ਹਾ ਜਿਹਾ ਇਹ ਦਿਓ ਕਿ ਮਹਾਰਾਜਾ ਰਣਜੀਤ ਸਿੰਘ ਵਾਸ ਨਾਟ ਬੈਡ, ਉਹ ਬੜਾ ਅੱਛਾ ਰਾਜਾ ਸੀ ਔਰ ਉਸਦੇ ਰਾਜ ਵਿੱਚ ਦੇਖੋ ਕੋਈ ਅਨਪੜ੍ਹ ਨਹੀਂ ਸੀ। ਉਹਦੇ ਰਾਜ ਦੇ ਵਿੱਚ ਜਦ ਤੱਕ ਉਹਨੇ ਰਾਜ ਕੀਤਾ ਕੋਈ ਫਾਂਸੀ ਨਹੀਂ ਹੋਈ। ਉਹਦੇ ਰਾਜ ਵਿੱਚ ਲਿਟਰੇਟ ਜਿਹੜੀ ਸੀ ਈਵਨ ਇੰਗਲੈਂਡ ਤੋਂ ਵੀ ਜ਼ਿਆਦਾ ਸੀ। ਔਰ ਫਿਰ ਉਸ ਨੂੰ ਜੇ ਬੁਰਾ ਕਿਹਾ ਜਾਵੇ ਤੇ ਫਿਰ ਇੱਕ ਪੰਜਾਬੀ ਹੋਣ ਦੇ ਨਾਤੇ ਥੋੜ੍ਹਾ ਜਿਹਾ ਦਿਲ ਨੂੰ ਧੱਕਾ ਪੈਂਦਾ। ਬਹੁਤ ਬਸ ਇਹ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੀ ਹਾਂ। ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਜਿਹੜਾ ਇਹ ਵਾਕਿਆ ਹੀ ਆਮ ਸਹੀ ਜਨਤਾ ਦੇ ਸਹੀ ਵਿੱਚ ਜਿਹੜੀ ਤੁਸੀਂ ਜਿਸ ਤਰ੍ਹਾਂ ਕਰਦੇ ਹੋ ਸੋਵੀਨਾਰ ਜਾਂ ਉਹ ਕਰਦੇ ਹੋ, ਉਹਦੇ ਥੋੜ੍ਹਾ ਜਿਹਾ ਕਰੋ ਬਈ ਉਹ ਤੇ ਮਹਾਰਾਜਾ ਸੀ, ਉਹ ਤੇ ਲੋਕਾਂ ਦੀ ਸੇਵਾ ਕਰਦਾ ਸੀ ਤੇ ਉਹ ਜਹਾਂਗੀਰ ਦੇ ਮਕਬਰੇ ਤੋਂ ਮਾਰਬਲ ਲੈ ਕੇ ਆਏਗਾ, ਵਿਚ ਇਜ਼ ਵੈਰੀ ਬੈਡ, ਵਿਚ ਇਜ਼ ਵੈਰੀ ਬੈਡ। ਸਾਡੇ ਨਾਲ ਸਾਡੇ ਜਥੇ ਦੇ ਖੜੇ ਨੇ। ਤੁਸੀਂ ਦੱਸੋ ਵੀ ਤੁਹਾਨੂੰ ਇਸ ਵੇਲੇ ਕਿਹੋ ਜਿਹਾ ਲੱਗ ਰਿਹਾ? ਮੈਨੂੰ ਬਹੁਤ ਹੀ ਵਧੀਆ ਲੱਗਾ ਇੱਥੇ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਕੇ। ਇਸ ਤੋਂ ਪਹਿਲਾਂ ਜਿਹੜੇ ਹੋਰ ਸਥਾਨ ਹੈਗੇ ਆ, ਨਨਕਾਣਾ ਸਾਹਿਬ ਜਾਂ ਮਤਲਬ ਸ੍ਰੀ ਕਰਤਾਰਪੁਰ ਸਾਹਿਬ, ਤੇ ਇਹਨਾਂ ਸਥਾਨਾਂ ਤੇ ਗਏ ਆ। ਗੁਰਦੁਆਰਾ ਸੱਚਾ ਸਾਹਿਬ ਦਾ ਉੱਥੇ ਵੀ ਗਏ ਆ, ਤੇ ਅੱਜ ਇੱਥੇ ਪੰਜਾ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਹੀ ਅੱਛਾ ਲੱਗਾ। ਔਰ ਇਹ ਫੈਮਿਲੀ ਜਿਹੜੀ ਕੈਨੇਡਾ ਤੋਂ ਆਈ ਆ, ਗੁਆਂਢ ਤੋਂ, ਕਿਉਂਕਿ ਬਰੈਂਪਟਨ ਤੇ ਜਿਹੜਾ ਕਿਚਨਰ ਦੇ ਲਾਗੇ ਇਹਨਾਂ ਦੇ ਪਿੰਡ ਦੱਸਿਆ ਆਪਣਾ ਸ਼ਹਿਰ,
ਉਹ ਹਾਰਡਲੀ ਮੈਂ 40-50-60 ਕਿਲੋਮੀਟਰ ਦਾ ਫਰਕ ਹੋਏ, ਸਾਰਾ ਅੱਧੇ ਘੰਟੇ ਦਾ ਵੀ ਰਸਤਾ ਅੱਧੇ ਘੰਟੇ ਦਾ ਉਹ 40-50 ਕਿਲੋਮੀਟਰ ਹੋਏਗਾ, ਵਿਚ ਇਜ਼ ਨਥਿੰਗ। ਤੋ ਉਹਨਾਂ ਨਾਲ ਇੱਥੇ ਮਿਲ ਕੇ, ਇਸ ਬਾਬਾ ਜੀ ਦੇ ਸਥਾਨ ਤੇ ਮਿਲ ਕੇ ਹੋਰ ਹੀ ਬਹੁਤ ਖੁਸ਼ੀ ਹੋਈ ਆ। ਤੇ ਮੈਂ ਚਾਹੁੰਦਾ ਵੀ ਇਸ ਤਰ੍ਹਾਂ ਹੋਰ ਵੀ ਸੰਗਤ ਜਿਹੜੀ ਹੈਗੀ ਆ ਫੋਰਨ ਦੇ ਵਿੱਚ ਜਿਹੜੀ ਵਸ ਰਹੀ ਆ, ਉਹ ਇੱਥੇ ਆਣ ਕੇ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਆਪਣਾ ਜਿਹੜਾ ਵਿਰਾਸਤ ਜਿਹੜੀ ਹੈਗੀ ਆ, ਧਾਰਮਿਕ ਵਿਰਾਸਤ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਆ ਰਹੀ, 10ਵਾਂ ਗੁਰੂ ਸਾਹਿਬਾਨ ਦਾ, ਹੁਣ ਸਾਡਾ ਜਿਹੜੇ ਗੁਰੂ ਗ੍ਰੰਥ ਸਾਹਿਬ ਆ, ਉਹਨਾਂ ਜਿੱਥੇ ਜਿੱਥੇ ਵੀ ਉਹ ਬਿਰਾਜਮਾਨ ਹੈਗੇ ਆ ਇਹਨਾਂ ਧਾਰਮਿਕ ਸਥਾਨਾਂ ਦੇ, ਉਹਨਾਂ ਦੇ ਦਰਸ਼ਨ ਕਰਨ। ਫਿਰ ਸਾਹਿਬ ਵੀ ਸਾਡੇ ਨਾਲ ਨੇ ਇਸ ਵੇਲੇ, ਅਸੀਂ ਇਹਨਾਂ ਦੇ ਕੋਲ ਚਾਹਾਂਗੇ ਕਿ ਦੋ ਲਫ਼ਜ਼ ਜ਼ਰੂਰ ਸਾਡੇ ਨਾਲ ਸਾਂਝੇ ਕਰ ਦਿਓ। ਇਸ ਵੇਲੇ ਸ਼ਾਮ ਹੋ ਚੁੱਕੀ ਹੈ, ਅਸੀਂ ਪੰਜਾ ਸਾਹਿਬ ਗੁਰਦੁਆਰੇ 'ਚ ਖੜੇ ਹਾਂ ਸਾਰੇ ਜਣੇ। ਲੰਗਰ ਛਕਿਆ, ਬਹੁਤ ਵਧੀਆ ਲੱਗਾ। ਚਾਹ ਦਾ ਲੰਗਰ ਵੀ ਛਕਿਆ, ਬਹੁਤ ਵਧੀਆ ਲੱਗਾ। ਤੇ ਸਾਨੂੰ ਤੇ ਮੈਂ ਤੇ ਇਹੀ ਸੰਦੇਸ਼ ਦਊਂਗਾ, ਸਾਰਿਆਂ ਨੂੰ ਸੰਦੇਸ਼ ਦਊਂਗਾ ਵੀ ਸਾਰੇ ਬੰਦੇ ਇਹ ਨਾ ਸੋਚਣ ਵੀ ਪਾਕਿਸਤਾਨ 'ਚ ਪਤਾ ਨਹੀਂ ਕੀ ਕੁਝ ਹੋ ਰਿਹਾ। ਬਹੁਤ ਵਧੀਆ ਲੋਕ ਨੇ, ਇੰਨਾ ਪਿਆਰ ਕਰਦੇ ਵੀ ਆਪਣੇ ਇੰਡੀਆ ਨਾਲੋਂ ਜ਼ਿਆਦਾ ਪਿਆਰ ਕਰਦੇ ਆ। ਤੇ ਮੈਂ ਸਾਰਿਆਂ ਨੂੰ ਕਹੂੰਗਾ ਵੀ ਜੇ ਗੁਰਦੁਆਰੇ ਦੇ ਦਰਸ਼ਨ ਕਰਨੇ ਤੇ ਜ਼ਰੂਰ ਆਓ, ਇੱਥੇ ਆਣ ਕੇ ਮੇਲ ਕਰੋ ਲੋਕਾਂ ਦਾ, ਤਾਂ ਹੀ ਪਤਾ ਲੱਗੂਗਾ ਤੁਹਾਨੂੰ। ਬਹੁਤ ਹਾਂਜੀ, ਤੁਸੀਂ ਦੱਸੋ ਭਾਬੀ ਜੀ, ਤੁਸੀਂ ਹਾਂਜੀ, ਇਹ ਪੰਜਾ ਸਾਹਿਬ ਆ ਕੇ ਮੈਨੂੰ ਬਹੁਤ ਹੀ ਅੱਛਾ ਲੱਗਿਆ। ਜਿੱਦਾਂ ਦੇ ਬਾਕੀ ਗੁਰਦੁਆਰਿਆਂ ਦੇ ਅਸੀਂ ਦਰਸ਼ਨ ਕੀਤੇ ਆ, ਉਸੇ ਤਰ੍ਹਾਂ ਹੀ ਅਸੀਂ ਅੱਜ ਪੰਜਾ ਸਾਹਿਬ ਆਏ ਆ। ਤੇ ਇੱਥੇ ਮਤਲਬ ਜਿੱਦਾਂ ਪੰਜਾ ਲੱਗਾ ਜਿਹੜਾ ਉਹ ਵੇਖਿਆ, ਪਹਿਲਾਂ ਤਾਂ ਸੁਣਿਆ ਹੀ ਸੀ, ਪਰ ਹੁਣ ਅਸੀਂ ਸਾਹਮਣੇ ਅੱਖਾਂ ਨਾਲ ਵੇਖ ਲਿਆ ਤੇ ਬਿਲਕੁਲ ਸਾਨੂੰ ਯਕੀਨ ਹੋ ਗਿਆ ਕਿ ਵਾਕਿਆ ਹੀ ਗੁਰੂ ਨਾਨਕ ਦੇਵ ਜੀ ਨੇ ਬਲੀ ਕੰਧਾਰੀ ਦਾ ਪੱਥਰ ਇੱਥੇ ਰੁਕਿਆ ਹੋਏਗਾ। ਸੋ ਲੰਗਰ ਵੀ ਬੜਾ ਸਵਾਦ ਸੀ ਤੇ ਬਾਕੀ ਚਾਹ ਬੜੀ ਸਵਾਦ ਸੀ ਤੇ ਬਹੁਤ ਹੀ ਵਧੀਆ ਲੱਗਾ ਆ ਕੇ। ਤੇ ਚਾਹ ਮੈਂ 2 ਵਾਰੀ ਪੀ ਲਈ ਆ ਤੇ ਬਹੁਤ ਹੀ ਅੱਛਾ ਲੱਗਿਆ। ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਹਨ ਉਹ ਯਾਤਰੂ ਜਿਹੜੇ ਦੂਰੋਂ ਦੂਰੋਂ ਗੁਰਦੁਆਰੇ ਆਉਂਦੇ ਨੇ। ਇਹਨਾਂ ਦੇ ਆਪਣੇ ਵੱਖੋ ਵੱਖਰੇ ਅਨੁਭਵ ਨੇ, ਪਰ ਉਹਨਾਂ ਅਨੁਭਵਾਂ ਦੇ ਵਿੱਚ ਇੱਕ ਸੱਚਾਈ ਹੈ ਕਿ ਗੁਰਧਾਮ, ਗੁਰੂਆਂ ਦੇ ਸਥਾਨ ਜਿਹੜੇ ਕਿ ਸਾਡੇ ਸਿੱਖੀ ਦਾ ਚਿੰਨ੍ਹ ਨੇ, ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਸ਼ਰਧਾ ਦੇ ਨਾਲ ਸਾਡਾ ਸਿਰ ਝੁਕਦਾ, ਸਾਡੇ ਮਨ ਨੂੰ ਸਕੂਨ ਮਿਲਦਾ ਹੈ ਕਿ ਅਸੀਂ ਉਸ ਜਗ੍ਹਾ ਤੇ ਆਏ ਜਿੱਥੇ ਕਦੀ ਬਾਬੇ ਨਾਨਕ ਨੇ ਆਪਣੇ ਚਰਨ ਪਾਏ, ਆਪਣੇ ਹੱਥ ਦਾ, ਆਪਣੇ ਪੰਜੇ ਦਾ ਨਿਸ਼ਾਨ ਲਾਇਆ।